ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਅਸੀਂ ਪੜ੍ਹ ਰਹੇ ਹਾਂ ਕਹਾਣੀ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਦੀ। ਤੇ ਅਸੀਂ ਉਸ ਹੁਣ ਪੜਾਅ ਤੇ ਪਹੁੰਚੇ ਹਾਂ ਜਿੱਥੇ ਰਾਂਝਾ ਜਿਹੜਾ ਹੈ ਉਹ ਭਾਬੀਆਂ ਤੇ ਭਾਈਆਂ ਕੋਲ ਰੁੱਸ ਕੇ ਤਖਤ ਹਜ਼ਾਰਾ ਛੱਡ ਰਿਹਾ ਹੈ ਤੇ ਭਾਈ ਉਸ ਨੂੰ ਜਿਹੜਾ ਹੈ ਲੋਕਾਂ ਦੇ ਕਹਿਣ ਤੇ ਆ ਕੇ ਉਹਦੀ ਰਾਹ ਡੱਕਦੇ ਨੇ ਤੇ ਰਾਹ ਡੱਕ ਕੇ ਉਹ ਕੀ ਆਖਦੇ ਨੇ। ਆਓ ਪਹਿਲਾਂ ਅਸੀਂ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਫਿਰ ਕਰਦੇ ਹਾਂ ਇਸ ਤੇ ਗੱਲ। ਆਖ ਰਾਂਝਿਆ ਭਾ ਕੀ ਬਣੀ ਤੇਰੇ देश अपना छड़ी सधार नहीं वीरा अंबड़ी जाया जा नहीं सानू नाल फरक दे मार नहीं। ਇਹ ਬਾਂਦੀਆਂ ਤੇ ਅਸੀਂ ਹੋ ਵੀਰ ਤੇਰੇ ਕੋਈ ਹੋਰ ਵਿਚਾਰ ਨਹੀਂ ਬਖਸ਼ੇ ਗੁਨਾਹ ਤੂੰ ਭਾਬੀਆਂ ਨੂੰ। कौन जम्मया जो गुनहगार नहीं। पाइयां बाज ना मजले सा वे सोहंदियां नी अते भाइयां बाज बहार नहीं भाई मरन ते पौंदियां भज बावां बिना भाइयां भरे परवार नहीं। लख ओट है कोल वसिंदिया दी पाइया गया जेडी कोई हार नहीं भाई ठाम दे भाई उसार देने पाइया बाज बाहां बेलियार नहीं। आख रांझिया भा की बनी तेरे देश अपना छड़ सिधार नहीं वीरा अंबड़ी जाया जा नहीं सानू नाल फिराक दे मार नहीं। ਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ ਕੋਈ ਹੋਰ ਵਿਚਾਰ ਨਹੀਂ ਬਖਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨਾਹਗਾਰ ਨਹੀਂ। ਭਾਈਆਂ ਬਾਜ ਨਾ ਮਜਲਸਾਂ ਸੋਂਦੀਆਂ ਨੇ ਅਤੇ ਭਾਈਆਂ ਬਾਜ ਬਹਾਰ ਨਹੀਂ ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ ਬਿਨਾ ਭਾਈਆਂ ਪਰੇ ਪਰਵਾਰ ਨਹੀਂ। ਲੱਖ ਖੋਟ ਹੈ ਕੋਲ ਵਸਿੰਦਿਆਂ ਦੀ ਭਾਈਆਂ ਗਿਆ ਜਿਹੜੀ ਕੋਈ ਹਾਰ ਨਹੀਂ ਭਾਈ ਢਾਮ ਦੇ ਭਾਈ ਉਸਾਰਦੇ ਨੇ ਭਾਈਆਂ ਬਾਜ ਬਾਹਾਂ बेली यार नहीं।
ਤੇ ਤੁਸੀਂ ਸੁਣਿਆ ਕਿ ਭਾਈ ਜਿਹੜੇ ਨੇ ਉਹ ਰਾਂਝੇ ਨੂੰ ਕੀ ਆਖ ਰਹੇ ਨੇ। ਇਹ ਭਰਾ ਕਿਹੜੇ ਭਰਾ? ਉਹ ਭਰਾ ਜਿਹੜੇ ਰਾਂਝੇ ਦੇ ਨਾਲ ਵੈਰ ਰੱਖਦੇ ਨੇ, ਉਹ ਭਰਾ ਜਿਹੜੇ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਨੇ, ਉਹ ਭਰਾ ਜਿਨ੍ਹਾਂ ਨੇ ਪੰਚਾਇਤੀਆਂ ਤੇ ਕਾਜ਼ੀ ਦੇ ਨਾਲ ਮਿਲ ਕੇ ਵੱਢੀ ਦੇ ਕੇ ਜਿਹੜੀ ਭੋਏ ਹੈ, ਜਿਹੜੀ ਕਿ ਪੈਦਾਵਾਰ ਦੇ ਸਕਦੀ ਹੈ, ਉਹ ਆਪਣੇ ਨਾਵੇਂ ਲਾ ਲਈ ਹੈ ਤੇ ਬੰਜਰ ਜ਼ਮੀਨ ਜਿਹੜੀ ਹੈ ਉਹ ਰੰਝੇਟੇ ਦੇ ਖਾਤੇ ਵਿੱਚ ਪਵਾ ਦਿੱਤੀ ਹੈ। ਉਹ ਭਰਾ ਬਿਲਕੁਲ ਉਲਟ ਗੱਲ ਕਰ ਰਹੇ ਨੇ। ਜੇ ਹੁਣ ਭਰਾ ਫਿਰ ਤੇ ਇੰਜ ਹੀ ਹੈ, ਔਰ ਇੰਜ ਦੇ ਹੀ ਭਰਾ ਹੋਣੇ ਚਾਹੀਦੇ ਨੇ, ਔਰ ਭਰਾ ਹੁੰਦੇ ਵੀ ਇੰਜ ਦੇ ਹੀ ਨੇ। ਜੇ ਉਹ ਭਰਾ ਬਣਨ ਤੇ ਕਿ ਆਖ ਰਾਂਝਿਆ ਭਾ ਕੀ ਬਣੀ ਤੇਰੇ, ਯਾਨੀ ਕਿ ਤੈਨੂੰ ਕੀ ਔਖਤ ਆਈ ਹੈ, ਕੀ ਮੁਸੀਬਤ ਆ ਗਈ ਆ। ਦੇਸ਼ ਆਪਣਾ ਛੱਡ ਸਿਦਾਰ ਨਹੀਂ, ਤੂੰ ਇਹ ਆਪਣਾ ਦੇਸ਼ ਜਿਹੜਾ ਹੈ ਇਹ ਛੱਡ ਕੇ ਨਾ ਜਾ, ਇੱਥੋਂ ਤੂੰ ਨਾ ਜਾ, ਸਿਧਾਰਨਾ ਹੁੰਦਾ ਰਵਾਨਾ ਹੋਣਾ। ਸੋ ਭਰਾਵਾਂ ਨੇ ਰਾਹ ਡੱਕੀ ਹੈ ਉਦੋਂ ਜਦੋਂ ਲੋਕਾਂ ਨੇ ਆ ਕੇ ਦੱਸਿਆ ਕਿ ਰਾਂਝਾ ਜਿਹੜਾ ਹੈ ਉਹ ਰੁੱਸ ਕੇ ਤਖਤ ਹਜ਼ਾਰਿਓਂ ਜਾ ਰਿਹਾ ਹੈ। ਤੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਜਿਹੜੇ ਲੋਕ ਨੇ, ਇਹ ਜਿਹੜਾ ਉਤਲਾ ਤਬਕਾ ਹੈ, ਜਿਹੜਾ ਪੈਦਾਵਾਰੀ ਵਸੀਲਿਆਂ ਤੇ ਕਾਬਜ਼ ਹੈ, ਜਿਹੜਾ ਰਾਜ ਸੱਤਾ ਦੇ ਵਿੱਚ ਹੈ, ਜਿਹੜਾ ਤਾਕਤ ਦੇ ਵਿੱਚ ਹੈ, ਉਸ ਨੇ ਲੋਕਾਂ ਨੂੰ ਠੰਡਿਆ ਰੱਖਣਾ ਹੁੰਦਾ ਹੈ, ਲੋਕਾਂ ਨੂੰ ਆਪਣੀ ਲੀਹੇ ਲਾਣਾ ਹੁੰਦਾ ਹੈ। ਇਸ ਲਈ ਕਿ ਜੇ ਉਹ ਜ਼ਮੀਨ ਦੇ ਉੱਤੇ ਕਾਬਜ਼ ਨੇ ਤੇ ਜ਼ਮੀਨ ਦੇ ਉੱਤੋਂ ਜਿਹੜੀ ਪੈਦਾਵਾਰ ਹੈ ਉਹ ਹੱਲ ਤੇ ਉਹਨਾਂ ਨੇ ਨਹੀਂ ਵਾਣਾ। ਉਹ ਜਿਹੜੀ ਮਿਹਨਤ ਹੈ ਪੈਦਾਵਾਰ ਨੂੰ ਹਾਸਲ ਕਰਨ ਲਈ, ਉਹ ਤੇ ਉਹਨਾਂ ਨੇ ਨਹੀਂ ਕਰਨੀ, ਉਹ ਤੇ ਮੁਜ਼ਾਹਰੇ ਨੇ ਕਰਨੀ ਹੈ। ਸੋ ਹੁਣ ਜਿਹੜੇ ਮੁਜ਼ਾਹਰੇ ਨੇ, ਜੇ ਉਹਨਾਂ ਨੂੰ ਇਹ ਅਹਿਸਾਸ ਹੋ ਜਾਏ ਕਿ ਉਹਨਾਂ ਦੇ ਨਾਲ ਧਰੋਹ ਹੋ ਰਿਹਾ ਹੈ ਤੇ ਮੁਜ਼ਾਹਰੇ ਤੇ ਗਿਣਤੀ ਦੇ ਵਿੱਚ ਵੱਧ ਨੇ, ਉਹ ਤੇ ਫਿਰ ਨਾਬਰ ਥੀ ਜਾਣਗੇ। ਜੇ ਉਹ ਨਾਬਰ ਥੀ ਗਏ ਤੇ ਫਿਰ ਇਹ ਕਬਜ਼ਾ ਜਿਹੜਾ ਉਹਨਾਂ ਦਾ ਬਰਕਰਾਰ ਨਹੀਂ ਰਹਿਣਾ। ਤੇ ਜੇ ਉਹ ਕਿਸੇ ਫੈਕਟਰੀ ਦੇ ਉੱਤੇ ਨੇ, ਫੈਕਟਰੀ ਉਹਨਾਂ ਦੇ ਕੋਲ ਹੈ, ਤੇ ਜੇ ਔਰ ਮਜ਼ਦੂਰਾਂ ਤੋਂ ਬਗੈਰ ਉੱਥੇ ਪੈਦਾਵਾਰ ਨਹੀਂ ਹੋ ਸਕਦੀ। ਜੇ ਮਜ਼ਦੂਰਾਂ ਨੂੰ ਆਪਣੀ ਮਿਹਨਤ ਦੀ ਸਾਰ ਹੋ ਜਾਏ, ਆਪਣੇ ਨਾਲ ਹੋਣ ਵਾਲੇ ਧਰੋਹ ਦਾ ਪਤਾ ਲੱਗ ਜਾਏ, ਤੇ ਮਜ਼ਦੂਰ ਵੀ ਗਿਣਤੀ ਦੇ ਵਿੱਚ ਵੱਧ ਨੇ, ਜੇ ਉਹ ਕੰਮ ਕਰਨਾ ਛੱਡ ਦੇਣਗੇ ਤੇ ਫਿਰ ਇਹ ਜਿਹੜੇ ਮਿਲ ਮਾਲਕਾਨ ਨੇ ਇਹ ਖਾਣਗੇ ਕਿੱਥੋਂ? ਇਹਨਾਂ ਦੇ ਐਸ਼ੋ ਇਸ਼ਰਤ ਜਿਹੜੇ ਨੇ ਉਹ ਕਿੱਥੋਂ ਹੋਣਗੇ? ਸੋ ਉਹਨਾਂ ਦਾ ਵੀ ਇਹ ਯਤਨ ਹੁੰਦਾ ਕਿ ਜਿਹੜੇ ਮਜ਼ਦੂਰ ਨੇ ਉਹ ਭੋਲੇ ਹੀ ਰਹਿਣ, ਉਹ ਲਾ ਇਲਮ ਰਹਿਣ, ਔਰ ਜਿਵੇਂ ਅਸੀਂ ਉਹਨਾਂ ਨੂੰ ਆਪਣੀ ਲੀਏ ਲਾਇਆ ਹੋਇਆ ਹੈ ਉਸੇ ਲੀਹ ਦੇ ਉੱਤੇ ਜਿਹੜਾ ਹੈ ਉਹ ਚੱਲਦੇ ਰਹਿਣ। ਸੋ ਉਹ ਭਰਾਵਾਂ ਨੇ ਜਿਹੜਾ ਰਾਂਝੇ ਦੇ ਨਾਲ ਜਿਹੜਾ ਧਰੋਹ ਕੀਤਾ ਹੈ ਉਹ ਢਿੱਡ ਦੀ ਖਾਤਰ ਥੋੜ੍ਹਾ ਕੀਤਾ ਹੈ, ਉਹ ਲੋਕਾਂ ਉੱਤੇ ਰਾਜ ਕਰਨ ਲਈ ਉਹਨਾਂ ਨੇ ਕੀਤਾ। ਲੋਕਾਂ ਵਿੱਚ ਆਪਣਾ ਟੌਰ ਜਿਹੜਾ ਹੈ ਉਹ ਜਮਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿੰਨਾ ਕਿਸੇ ਦੇ ਕੋਲ ਜ਼ਮੀਨ, ਕਿਉਂਕਿ ਉਸ ਵੇਲੇ ਜ਼ਮੀਨ ਜਿਹੜੀ ਸੀ ਉਹੀ ਵੱਡਾ ਜ਼ਰੀਆ ਪੈਦਾਵਾਰ ਸੀ, ਉਹ ਜਿੰਨੀ ਕਿਸੇ ਕੋਲ ਸੀ ਉਹਨਾਂ ਉਹਦਾ ਸਰਕਾਰੀ ਦਰਬਾਰੇ ਟੌਰ ਟੱਪਾ ਸੀ, ਲੋਕਾਂ ਦੇ ਵਿੱਚ ਉਹਦੀ ਵਾਹ ਜਿਹੜੀ ਸੀ ਉਹ ਉਹਦੇ ਕਾਰਨ ਹੀ ਹੁੰਦੀ ਹੈ। ਸੋ ਭਰਾਵਾਂ ਨੇ ਇਹ ਜਿਹੜਾ ਰਾਂਝੇ ਦੇ ਨਾਲ ਜਿਹੜਾ ਧਰੋਹ ਕੀਤਾ ਹੈ ਉਹ ਤੇ ਲੋਕਾਂ ਦੇ ਕਾਰਨ ਕੀਤਾ ਹੈ। ਸੋ ਹੁਣ ਲੋਕ ਜਦੋਂ ਆਏ ਨੇ ਤੇ ਉਹ ਹੁਣ ਇਹ ਜਿਹੜੀ ਸਟੇਟਮੈਂਟ ਆ ਰਹੀ ਉਹਨਾਂ ਦੀ, ਇਹ ਲੋਕਾਂ ਦੇ ਸਾਹਮਣੇ ਆ ਰਹੀ ਹੈ। ਉੱਥੇ ਰਾਂਝਾ ਵੀ ਖੜਾ ਹੈ, ਉੱਥੇ ਲੋਕ ਵੀ ਮੌਜੂਦ ਨੇ, ਉੱਥੇ ਭਰਜਾਈਆਂ ਵੀ ਮੌਜੂਦ ਨੇ, ਤੇ ਉਹ ਹੁਣ ਜਿਹੜੇ ਅੰਦਰੋਂ ਕੀ ਨੇ ਇਹ ਤੇ ਵਾਰਿਸ ਸ਼ਾਹ ਹੋਰਾਂ ਨੇ ਸਾਨੂੰ ਪਾਉਣ ਦੇ ਵਿੱਚ ਹੀ ਦੱਸ ਦਿੱਤਾ ਸੀ। ਹੁਣ ਉਹ ਲੋਕਾਂ ਦੇ ਸਾਹਮਣੇ ਕੀ ਨੇ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਲੋਕ ਧਰੋਹੀ ਹੁੰਦੇ ਨੇ, ਜਿਹੜੇ ਜ਼ੁਲਮ ਕਰਨ ਵਾਲੇ ਹੁੰਦੇ ਨੇ, ਔਰ ਜ਼ੁਲਮ ਉਹ ਜਿਹੜਾ ਤਾਕਤ ਦੇ ਜ਼ੋਰ ਤੇ ਕਰਦੇ ਨੇ, ਜਿਹੜੇ ਤਾਕਤਵਰ ਲੋਕ ਹੁੰਦੇ ਨੇ, ਉਹ ਅੰਦਰੋਂ ਕੁਝ ਹੋਰ ਹੁੰਦੇ ਨੇ ਤੇ ਬਾਹਰੋਂ ਕੁਝ ਹੋਰ ਹੁੰਦੇ ਨੇ। ਉਹ ਲੁਕਾਈ ਦੇ ਵਿੱਚ ਲੁਕਾਈ ਦੇ ਖੈਰ ਖਾਹ ਬਣ ਕੇ ਆਉਂਦੇ ਨੇ, ਉਹਨਾਂ ਦੇ ਭਲੇ ਚਾਹੂ ਬਣ ਕੇ ਆਉਂਦੇ ਨੇ। ਜਿਵੇਂ ਹੁਣ ਰਾਂਝੇ ਦੇ ਜਿਹੜੇ ਭਰਾ ਨੇ ਉਹ ਰਾਂਝੇ ਦੇ ਸਾਹਮਣੇ ਉਹਦੇ ਖੈਰ ਖਾਹ ਬਣ ਕੇ ਆ ਰਹੇ ਨੇ ਕਿ ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ਼ ਆਪਣਾ ਛੱਡ ਸਿਧਾਰ ਨਹੀਂ, ਵੀਰਾ ਅੰਬੜੀ ਜਾਇਆ ਜਾ ਨਹੀਂ, ਸਾਨੂੰ ਨਾਲ ਫਿਰਾਕ ਦੇ ਮਾਰਨਾ ਹੈ। ਕਿ ਜੋ ਸਾਡੀ ਅੰਬੜੀ ਦਾ ਜਾਇਆ ਹੈ, ਇੱਥੇ ਇੱਕ ਅਸੀਂ ਹੋਰ ਵੀ ਭੁਲੇਖਾ ਦੂਰ ਕਰ ਦਈਏ। ਬਾਅਦ ਜਿਹੜੇ ਲਿਖਾਰੀ ਨੇ ਉਹਨਾਂ ਨੇ ਲਿਖਿਆ ਕਿ ਰਾਂਝਾ ਜਿਹੜਾ ਹੈ ਉਹ ਰਾਂਝੇ ਦੇ ਭਰਾ ਉਹਦੇ ਸਕੇ ਭਰਾ ਨਹੀਂ ਸਨ, ਲੇਕਿਨ ਇੱਥੇ ਭਰਾਵਾਂ ਨੇ ਹੀ ਜਿਹੜੀ ਗੱਲ ਹੈ ਉਹ ਜਿਹੜੀ ਹੈ ਨਾ ਉਹ ਜਿਹੜੀ ਵਾਅਜ਼ੇ ਕਰ ਦਿੱਤੀ ਹੈ
ਕਿ ਉਹ ਅੰਬੜੀ ਜਾਇਆ ਹੈ। ਸੋ ਉਹਨਾਂ ਦੀ ਅੰਬੜੀ ਤੋਂ ਜਾਇਆ ਹੈ। ਇਸ ਵਾਸਤੇ ਰਾਂਝੇ ਦੀ ਉਹ ਸਕੇ ਭਰਾ ਨੇ ਪਿੱਛੇ ਰਾਂਝੇ ਨੇ ਵੀ ਭਾਬੀਆਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੜੇ ਪੋੜਿਆ ਜੇ। ਸੋ ਉੱਥੇ ਵੀ ਇਹ ਗੱਲ ਹੋਈ ਸੀ ਕਿ ਸਕੇ ਭਰਾਵਾਂ ਦੇ ਨਾਲੋਂ ਤੁਸੀਂ ਜਿਹੜਾ ਨਾ ਮੈਨੂੰ ਵਿਛੋੜਿਆ ਹੈ। ਇੱਥੇ ਮਤਰੇਈ ਵਾਲੀ ਜਿਹੜੀ ਗੱਲ ਹੈ ਉਹ ਆਪ ਘੜੀ ਹੋਈ ਹੈ। ਇਹਦਾ ਇਸ ਕਹਾਣੀ ਦੇ ਨਾਲ ਜਿਹੜਾ ਹੈ ਕੋਈ ਲਾਗਾ ਦੇਗਾ ਜਿਹੜਾ ਹੈ ਉਹ ਨਹੀਂ ਹੈ। ਸੋ ਭਰਾ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਤੂੰ ਸਾਡਾ ਅੰਬੜੀ ਜਾਇਆ ਤੇ ਸਾਨੂੰ ਇਹ ਜਿਹੜਾ ਵਿਛੋੜੇ ਦਾ ਜਿਹੜਾ ਦੁੱਖ ਹੈ ਇਹ ਨਾ ਦੇ ਕੇ ਜਾ, ਕਿਉਂਕਿ ਜਿਹੜਾ ਵਿਛੋੜੇ ਦਾ ਦੁੱਖ ਹੁੰਦਾ ਹੈ ਉਹ ਬੜਾ ਭੈੜਾ ਹੁੰਦਾ ਹੈ। ਉਹ ਬੰਦੇ ਨੂੰ ਲੈ ਕੇ ਬਹਿ ਜਾਂਦਾ ਹੈ। ਬੰਦਾ ਉਮਰੋਂ ਪਹਿਲੋਂ ਹੀ ਜਿਹੜਾ ਹੈ ਉਹ ਢਲ ਜਾਂਦਾ ਹੈ, ਉਹ ਉਮਰੋਂ ਪਹਿਲੋਂ ਹੀ ਜਿਹੜਾ ਹੈ ਉਹ ਜੱਗ ਤੋਂ ਜਿਹੜਾ ਹੈ ਉਹ ਚਲਾਣਾ ਕਰ ਜਾਂਦਾ ਹੈ। ਜਿਵੇਂ ਮੁਹੰਮਦ ਬਖਸ਼ ਹੋਰਾਂ ਨੇ ਵੀ ਕਿਹਾ ਕਿ ਹੱਸਣ ਖੇਡਣ ਨਾਲ ਲੈ ਗਿਓ, ਪਾ ਗਿਓ ਵਿੱਚ ਫਿਕਰਾਂ, ਪਾਰਟੀ ਲੀਰ ਪੁਰਾਣੀ ਵਾਂਗੂ ਟੰਗ ਗਿਓ ਵਿੱਚ ਕਿਕਰਾਂ। ਸੋ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਹੁੰਦਾ ਤੇ ਬਹੁਤ ਭੈੜਾ ਹੈ, ਲੇਕਿਨ ਇਹ ਜਿਹੜਾ ਵਿਛੋੜਾ ਹੈ ਇਹ ਭਰਾਵਾਂ ਨੇ ਆਪਣਾ ਆਪ ਹੀ ਪੈਦਾ ਕੀਤਾ ਹੈ। ਅੰਦਰੋਂ ਉਹਨਾਂ ਨੂੰ ਜਿਹੜਾ ਹੈ ਇਸ ਦਾ ਕੋਈ ਦੁੱਖ ਨਹੀਂ ਹੈ। ਇਹ ਜਿਹੜੀ ਸਾਰੀ ਗੱਲ ਹੈ ਉਹ ਲੋਕਾਂ ਦੇ ਲਈ ਜਿਹੜਾ ਹੈ ਉਹ ਕਰ ਰਹੇ ਨੇ। ਤੋ ਵੀਰਾ ਅੰਬੜੀ ਜਾਇਆ ਜਾ ਨਹੀਂ, ਸਾਨੂੰ ਨਾਲ ਫਿਰਾਕ ਦੇ ਮਾਰ ਨਹੀਂ। ਹੁਣ ਜਿਹੜੀ ਉਹਨਾਂ ਨੇ ਅੱਗੋਂ ਗੱਲ ਕੀਤੀ ਹੈ ਇਹਨੂੰ ਜ਼ਰਾ ਗੋਲੋ ਗਾਖੋ ਔਰ ਚਿੱਥੋ ਇਸ ਗੱਲ ਨੂੰ ਕਿ ਗੱਲ ਕੀ ਹੈ। ਇਹ ਬੰਦੀਆਂ ਭਰਜਾਈਆਂ ਵੱਲ ਜਿਹੜਾ ਨਾ ਹੁਣ ਉਹ ਇਸ਼ਾਰਾ ਕਰਕੇ ਕਹਿ ਰਹੇ ਨੇ, ਇਹ ਬੰਦੀਆਂ ਤੇ ਅਸੀਂ ਵੀਰ ਤੇਰੇ। ਬੰਦੀ ਹੁੰਦਾ ਗੁਲਾਮ, ਜਿਹੜੀ ਤੁਹਾਡੀ ਕੈਚ ਹੋਵੇ, ਜਿਹੜੀ ਤੁਹਾਡੇ ਹੁਕਮ ਤੇ ਚੱਲਣ ਤੇ ਪਾਬੰਦ ਹੋਵੇ। ਇਹ ਜਿਹੜੀਆਂ ਨੇ ਤੇਰੀਆਂ ਬੰਦੀਆਂ ਨੇ, ਤੇਰੀਆਂ ਗੁਲਾਮ ਨੇ, ਤੇਰੇ ਆਖਣ ਤੇ ਜਿਹੜਾ ਨਾ ਕਿ ਚੱਲਣ ਵਾਲੀਆਂ ਨੇ। ਇਹਨਾਂ ਦੀ ਕੀ ਜ਼ਰੂਰਤ ਹੈ ਕਿ ਉਹ ਤੇਰੇ ਸਾਹਮਣੇ ਜਿਹੜਾ ਹੈ ਉਹ ਅੱਖ ਉੱਚੀ ਗੱਲ ਕਰਕੇ ਗੱਲ ਕਰਨ ਜਾਂ ਤੇਰੀ ਗੱਲ ਜਿਹੜੀ ਹੈ ਉਹ ਨਾ ਮੰਨਣ। ਇਹ ਤੇ ਇਹਨਾਂ ਦੀ ਇੰਨੀ ਜ਼ਰੂਰਤ ਹੀ ਨਹੀਂ ਹੈ। ਇਹ ਬੰਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਨਹੀਂ। ਇਹਦਾ ਮਤਲਬ ਇਹ ਵੀ ਕਿ ਜੋ ਅਸੀਂ ਕਹਿ ਰਹੇ ਹਾਂ ਇਹ ਹੀ ਸੱਚ ਹੈ। ਐਸ ਤੋਂ ਹਟ ਕੇ ਤੂੰ ਕੁਝ ਜਿਹੜਾ ਹੈ ਨਾ ਹੋਰ ਨਾ ਸੋਚ। ਇੱਕ ਤਾਂ ਤੂੰ ਸਾਡਾ ਅੰਬੜੀ ਜਾਇਆ ਔਰ ਸਾਨੂੰ ਜਿਹੜਾ ਨਾ ਤੇਰੀ ਲੋੜ ਹੈ, ਔਰ ਦੂਸਰਾ ਹੈ ਕਿ ਜਿਹੜੀਆਂ ਸਾਡੀਆਂ ਬੀਵੀਆਂ ਨੇ ਇਹ ਤੇ ਤੇਰੀਆਂ ਬੰਦੀਆਂ ਨੇ। ਬਸ ਜਿਵੇਂ ਤੂੰ ਕਵੇਂਗਾ ਉਹ ਆਖਣਾ ਹੈ ਉਵੇਂ ਹੀ ਇਹ ਜਿਹੜੀਆਂ ਨੇ ਇਹ ਚੱਲਦੀਆਂ ਨੇ। ਇਹ ਉਹ ਲੋਕਾਂ ਨੂੰ ਸੁਣਾ ਰਹੇ ਨੇ। ਰਾਂਝੇ ਨੂੰ ਤਾਂ ਪਤਾ ਹੈ ਕਿ ਉਹ ਕਿੰਨੀਆਂ ਕੁ ਬੰਦੀਆਂ ਨੇ ਜਾਂ ਇਹ ਭਰਾ ਜਿਹੜੇ ਨੇ ਉਹ ਕਿੰਨੇ ਕੁ ਉਹਦੇ ਜਿਹੜੇ ਨੇ ਖੈਰ ਖਾ ਨੇ। ਅੱਗੋਂ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਬੰਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਨਹੀਂ। ਬਖਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਹੀਂ। ਜੇ ਭਾਬੀਆਂ ਬੰਦੀਆਂ ਨੇ ਤੇ ਸਵਾਲ ਪੈਦਾ ਹੁੰਦਾ ਕਿ ਉਹਨਾਂ ਨੇ ਕੀ ਗੁਨਾਹ ਕੀਤਾ ਹੈ। ਕਿਆ ਜਿਹੜਾ ਵੀ ਉਹਨਾਂ ਨੇ ਗੁਨਾਹ ਕੀਤਾ ਹੈ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਹੈ, ਜਾਂ ਇਹਦੇ ਵਿੱਚ ਭਰਾ ਜਿਹੜੇ ਨੇ ਉਹ ਵੀ ਰਲਤੀ ਨੇ, ਉਹ ਵੀ ਸ਼ਾਮਲ ਨੇ ਇਸ ਦੇ ਵਿੱਚ। ਕਿਆ ਉਹਨਾਂ ਦੀ ਇਹ ਜ਼ਰੂਰਤ ਹੈ ਕਿ ਉਹ ਆਪਣੇ ਖਸਮਾਂ ਤੋਂ ਹਟ ਕੇ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਉਹ ਕੁਝ ਕਰ ਸਕਣ। ਇੱਥੇ ਉਹਨਾਂ ਨੇ ਕਿਹਾ ਕਿ ਅਗਰ ਇਸ ਤੋਂ ਹਟ ਕੇ ਵੀ ਕੋਈ ਗੱਲ ਹੈ, ਔਰ ਜਿਸ ਤਰ੍ਹਾਂ ਇਹ ਲੋਕ ਦੱਸ ਰਹੇ ਨੇ ਕਿ ਜਿਹੜੀਆਂ ਭਾਬੀਆਂ ਨੇ ਉਹਨਾਂ ਨੇ ਬੋਲੀਆਂ ਮਾਰੀਆਂ ਨੇ, ਤੇ ਇਹ ਜਿਹੜਾ ਗੁਨਾਹ ਹੈ ਇਹ ਤੂੰ ਬਖਸ਼ ਦੇ। ਇਸ ਜੱਗ ਦੇ ਉੱਤੇ ਜਿਹੜਾ ਹੈ ਕਿਹੜਾ ਐਸਾ ਬੰਦਾ ਹੈ ਜਿਹੜਾ ਗੁਨਾਹਗਾਰ ਨਹੀਂ। ਉਹਨਾਂ ਦਾ ਮਤਲਬ ਇਹ ਹੈ ਕਿ ਗਲਤੀ ਜਿਹੜੀ ਹੈ ਉਹ ਬੰਦੇ ਕੋਲ ਹੋ ਜਾਂਦੀ ਹੈ, ਔਰ ਇਸ ਜੱਗ ਦੇ ਵਿੱਚ ਕੋਈ ਵੀ ਐਸਾ ਬੰਦਾ ਜਿਹੜਾ ਹੈ ਨਹੀਂ ਹੈ ਕਿ ਜਿਹਦੇ ਕੋਲ ਗਲਤੀ ਨਾ ਹੁੰਦੀ ਹੋਵੇ। ਇਹ ਅਸੀਂ ਆਮ ਤੌਰ ਤੇ ਜਿਹੜੇ ਸਾਡੇ ਲੋਕ ਨੇ ਉਹ ਜਦੋਂ ਕੋਈ ਐਸਾ ਮਾਮਲਾ ਹੋ ਜਾਵੇ ਔਰ ਉਹ ਮਸਲਨ ਕਿ ਮਾਫੀ ਉੱਤੇ ਉਤਰ ਆਉਣ ਔਰ ਉਹ ਸੁਲਹ ਸਫਾਈ ਦੀ ਜਦੋਂ ਗੱਲ ਕਰਨ ਤੇ ਫਿਰ ਗੱਲ ਨੂੰ ਮਿਟਾਉਣ ਲਈ ਔਰ ਅਗਲੇ ਬੰਦੇ ਨੂੰ ਜਿਹੜਾ ਹੈ ਰਾਜ਼ੀ ਕਰਨ ਲਈ ਆਖਿਆ ਜਾਂਦਾ ਹੈ ਕਿ ਚਲੋ ਤੁਸੀਂ ਇਹਨਾਂ ਨੂੰ ਮਾਫ ਕਰ ਦਿਓ। ਜਿਹੜਾ ਨਾ 100 ਗੁਨਾਹ ਜਿਹੜਾ ਰੱਬ ਬਖਸ਼ਦਾ ਹੈ, ਇੱਕ ਤੁਸੀਂ ਬਖਸ਼ ਦਿਓ। ਸੋ ਇਸ ਜੱਗ ਦੇ ਉੱਤੇ ਕੋਈ ਵੀ ਜਿਹੜਾ ਬੰਦਾ ਹੈ ਉਹ ਇਸ ਗੱਲੋਂ ਪਾਕ ਨਹੀਂ ਕਿ ਉਹ ਗੁਨਾਹ ਨਹੀਂ ਕਰਦਾ। ਸੋ ਫਿਰ ਇਹ ਵੀ ਕਿਹਾ ਜਾਂਦਾ ਕਿ ਇਨਸਾਨ ਜਿਹੜਾ ਹੈ ਉਹ ਖਤਾ ਦਾ ਪੁਤਲਾ ਹੈ। ਸੋ ਇਸ ਲਈ ਜਿਹੜਾ ਹੈ ਭਾਈਆਂ ਨੇ ਵੀ ਜਿਹੜੀ ਇਹ ਲੋਕ ਜਿਹੜੀ ਵਰਤਾਰਾ ਹੈ ਉਸ ਨੂੰ ਉਹਨਾਂ ਨੇ ਜਿਹੜਾ ਵਰਤਿਆ ਹੈ। ਔਰ ਦੂਸਰਾ ਹੈਗਾ ਕਿ ਉਹ ਸਾਰੀ ਗੱਲ ਦਾ ਜਿਹੜਾ ਮੁੱਦਾ ਹੈ ਨਾ ਉਹ ਉਹਨਾਂ ਨੇ ਪਾਇਆ ਹੈ। ਇਹ ਅਸਲ ਦੇ ਵਿੱਚ ਇਹ ਜਿੰਨੀ ਗੱਲਬਾਤ ਹੋ ਰਹੀ ਹੈ ਇਹ ਪਿਓ ਪ੍ਰਧਾਨ ਸਮਾਜ ਦੇ ਵਿੱਚ ਹੋ ਰਹੀ ਹੈ ਕਿ ਜਿਹੜੇ ਕਮਾਈ ਦੇ ਜਿਹੜੇ ਸਾਧਨ ਨੇ ਉਹ ਮਰਦਾਂ ਦੇ ਹੱਥ ਦੇ ਵਿੱਚ ਨੇ, ਔਰ ਔਰਤਾਂ ਜਿਹੜੀਆਂ ਨੇ ਉਹ ਹਾਲਾਂਕਿ ਮਰਦਾਂ ਨਾਲੋਂ ਜ਼ਿਆਦਾ ਮਿਹਨਤ ਵੀ ਕਰਦੀਆਂ ਨੇ, ਪਰ ਚੂੰਕਿ ਉਹ ਉਹਨਾਂ ਸਾਧਨਾਂ ਦੀਆਂ ਮਾਲਕ ਨਹੀਂ ਹਨ, ਪੈਦਾਵਾਰੀ ਜਿਹੜੇ ਵਸੀਲੇ ਨੇ ਉਹਨਾਂ ਦੀਆਂ ਮਾਲਕ ਨਹੀਂ ਨੇ, ਮਾਲਕ ਜਿਹੜੇ ਨੇ ਉਹ ਮਰਦ ਨੇ। ਇਸ ਲਈ ਇੱਥੇ ਜਿਹੜੀ ਹਾਕਮੀ ਹੈ, ਇੱਥੇ ਜੋ ਵੀ ਹੁੰਦਾ ਹੈ ਉਹਦੇ ਵਿੱਚ ਚੰਗਿਆਈ ਜਿਹੜੀ ਹੈ ਉਹ ਮਰਦ ਦੇ ਖਾਤੇ 'ਚ ਜਾਂਦੀ ਹੈ, ਤੇ ਜਿਹੜੀ ਬੁਰਾਈ ਹੈ ਉਹ ਔਰਤ ਦੇ ਖਾਤੇ ਦੇ ਵਿੱਚ ਜਾਂਦੀ ਹੈ।
ਇੱਥੇ ਵੀ ਵਾਰਿਸ ਸ਼ਾਹ ਹੋਰਾਂ ਨੇ ਕਹਾਣੀ ਨੂੰ ਬਿਆਨ ਕਰਕੇ ਇਹ ਗੱਲ ਵਾਜ਼ਿਹ ਕੀਤੀ ਹੈ ਕਿ ਇਹ ਮਾਮਲਾ ਅਸਲ ਦੇ ਵਿੱਚ ਛਿੜਿਆ ਤੇ ਮਰਦਾਂ ਦੀ ਵਜ੍ਹਾ ਤੋਂ ਹੈ ਕਿ ਮਰਦ ਜਿਹੜੇ ਨੇ ਉਹ ਵੈਰ ਰੱਖ ਰਹੇ ਨੇ। ਬਾਪ ਕਰੇ ਪਿਆਰ ਤੇ ਵੈਰ ਭਾਈ ਕੌਣ ਨੇ? ਮਰਦ ਨੇ। ਔਰ ਆਪਣੇ ਮਰਦਾਂ ਦੀ ਵਜ੍ਹਾ ਤੋਂ ਭਾਬੀਆਂ ਜਿਹੜੀਆਂ ਨੇ ਉਹ ਰਾਂਝੇ ਦੇ ਖਿਲਾਫ ਨੇ। ਉਹਨਾਂ ਦਾ ਡਾਇਰੈਕਟ ਰਾਂਝੇ ਦੇ ਕੋਲੋਂ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ। ਉਹ ਰਾਂਝੇ ਦੀਆਂ ਜਿਹੜੀਆਂ ਨੇ ਕਿ ਦੁਸ਼ਮਣ ਨਹੀਂ ਨੇ, ਉਹ ਜੋ ਵੀ ਹੈ ਨੇ ਉਹ ਆਪਣੇ ਖਸਮਾਂ ਦੀ ਵਜ੍ਹਾ ਤੋਂ ਨੇ। ਸੋ ਇਹਦੇ ਵਿੱਚ ਜਿਹੜੀ ਖਾਹਿਸ਼ ਹੈ, ਜਿਹੜੀ ਕਿ ਵੈਰ ਜਿਹੜਾ ਰੱਖਣ ਵਾਲਾ ਜਿਹੜਾ ਜੀ ਹੈ ਉਹ ਮਰਦ ਹੈ। ਔਰ ਜਿਹੜੀਆਂ ਔਰਤਾਂ ਨੇ ਉਹ ਚੂੰਕਿ ਉਹ ਵੀ ਮਰਦਾਂ ਦੇ ਕਾਬੂ ਦੇ ਵਿੱਚ ਨੇ, ਉਹਨਾਂ ਨੂੰ ਉਹ ਆਜ਼ਾਦ ਨਹੀਂ ਨੇ। ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਉਹ ਕੋਈ ਫੈਸਲੇ ਨਹੀਂ ਕਰ ਸਕਦੀਆਂ। ਸੋ ਆਪਣੇ ਮਰਦਾਂ ਦੇ ਫੈਸਲੇ ਨੂੰ ਹੀ ਉਹ ਆਪਣਾ ਫੈਸਲਾ ਜਿਹੜਾ ਹੈ ਸਮਝ ਕੇ ਅੱਗੇ ਤੋਰਦੀਆਂ ਨੇ ਔਰ ਉਸ 'ਤੇ ਜਿਹੜਾ ਹੈ ਉਹ ਅਮਲ ਕਰਦੀਆਂ ਨੇ। ਇਹ ਜਿੰਨੀ ਕਹਾਣੀ ਹੁਣ ਅਸੀਂ ਤੱਕ ਪੜ੍ਹੀ ਹੈ, ਵਾਰਿਸ ਸ਼ਾਹ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਇਹਦੇ ਵਿੱਚ ਜਿਹੜੇ ਕਸੂਰਵਾਰ ਨੇ ਉਹ ਮਰਦ ਨੇ, ਪਰ ਮਰਦ ਜਿਹੜਾ ਹੈ ਉਹ ਆਪਣਾ ਮੁੱਦਾ ਜਿਹੜਾ ਹੈ ਉਹ ਕਿਹਦੇ 'ਤੇ ਪਾ ਰਿਹਾ? ਉਹ ਔਰਤਾਂ 'ਤੇ ਪਾ ਰਿਹਾ। ਸੋ ਇਸ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਮਿੱਥਾਂ ਨੇ, ਉਹ ਚਾਹੇ ਮੁਕਾਮੀ ਨੇ, ਚਾਹੇ ਉਹ ਜਗਤ ਪੱਧਰੀ ਨੇ, ਉਹਦੇ ਵਿੱਚ ਜਿਹੜਾ ਪਿਓ ਪ੍ਰਧਾਨ ਸਮਾਜ ਦੇ ਵਿੱਚ ਜਿਹੜੀਆਂ ਮਿੱਥਾਂ ਨੇ ਉਹਦੇ ਵਿੱਚ ਔਰਤ ਨੂੰ ਹੀ ਜਿਹੜਾ ਹੈ ਨਾ ਉਹ ਖਤਾਵਾਰ ਜਿਹੜਾ ਨਾ ਕਰਾਰ ਦਿੱਤਾ ਗਿਆ ਹੈ। ਔਰਤਾਂ ਨੂੰ ਹੀ ਜਿਹੜੀ ਹੈ ਬੁਰਾਈ ਦੀ ਜੜ ਜਿਹੜਾ ਹੈ ਉਹ ਕਰਾਰ ਦਿੱਤਾ ਗਿਆ ਹੈ। ਪਰ ਜਿਸ ਤਰ੍ਹਾਂ ਵਾਰਿਸ ਸ਼ਾਹ ਹੋਰਾਂ ਨੇ ਇਸ ਗੱਲ ਨੂੰ ਉਗੇੜਿਆ ਹੈ ਔਰ ਇਹ ਸਮਝਾਇਆ ਹੈ ਸਾਨੂੰ, ਇਸੇ ਤਰ੍ਹਾਂ ਅਗਰ ਅਸੀਂ ਉਹਨਾਂ ਮਿੱਥਾਂ ਨੂੰ ਵੀ ਗੌਰ ਨਾਲ ਪੜ੍ਹੀਏ ਤੇ ਉਹਦੇ ਵਿੱਚੋਂ ਸਾਨੂੰ ਲੱਭ ਜਾਏਗਾ ਕਿ ਇਹ ਸਾਰੀ ਦੀ ਸਾਰੀ ਕਾਰਸਤਾਨੀ ਜਿਹੜੀ ਹੈ ਉਹ ਮਰਦਾਂ ਦੀ ਹੈ। ਅਸਲ ਦੇ ਵਿੱਚ ਔਰਤਾਂ ਦਾ ਇਹਦੇ ਵਿੱਚ ਕੋਈ ਕਸੂਰ ਜਿਹੜਾ ਹੈ ਉਹ ਸਾਨੂੰ ਨਜ਼ਰ ਜਿਹੜਾ ਹੈ ਉਹ ਨਹੀਂ ਆਉਂਦਾ। ਉਹ ਜਿਸ ਵੇਲੇ ਉਹ ਮਿੱਥਾਂ ਸਾਡੇ ਸਾਹਮਣੇ ਆਉਣਗੀਆਂ ਇਸ ਕਹਾਣੀ ਨੂੰ ਪੜ੍ਹਦੇ ਹੋਇਆਂ ਤੇ ਫਿਰ ਅਸੀਂ ਉਸ 'ਤੇ ਗੱਲ ਕਰਦਿਆਂ ਹੋਇਆਂ ਇਸ ਮਸਲੇ ਦੇ ਉੱਤੇ ਜਿਹੜਾ ਨਾ ਉਹ ਹੋਰ ਗੱਲ ਕਰਾਂਗੇ। ਹੁਣ ਜਿਹੜੀ ਅੱਗੇ ਉਹਨਾਂ ਨੇ ਗੱਲ ਕੀਤੀ ਹੈ, ਉਹ ਗੱਲ ਕੀਤੀ ਹੈ ਕਿ ਭਾਈਆਂ ਬਾਝ ਨਾ ਮਜਲਸਾਂ ਸੁਣਦੀਆਂ ਨੇ ਅਤੇ ਭਾਈਆਂ ਬਾਝ ਬਹਾਰ ਨਹੀਂ। ਯਕੀਨਨ ਇਸ ਗੱਲ ਦੇ ਵਿੱਚ ਕੋਈ ਸ਼ੁਬਾ ਨਹੀਂ ਕਿ ਇਹ ਗੱਲ ਜਿਹੜੀ ਹੈ ਬਿਲਕੁਲ ਠੀਕ ਹੈ, ਸੱਚੀ ਹੈ। ਪਰ ਹੈਗਾ ਕਿ ਜੇ ਭਰਾ ਬਣਿਆ ਜਾਏ, ਜੇ ਭਰਾ ਬੰਦੀ ਜਿਹੜੀ ਹੈ ਉਸ ਨੂੰ ਮੰਨਿਆ ਜਾਏ। ਸੋ ਇਹ ਜਿਹੜੀ ਭਰਾ ਬੰਦੀ ਹੈ ਜਿਹਦੇ ਵਿੱਚ ਕਿ ਮਜਲਸਾਂ ਸੁਣਦੀਆਂ ਨੇ ਔਰ ਭਰਾਵਾਂ ਦੇ ਬਾਅਦ ਜਿਹੜਾ ਉਹ ਬਹਾਰ ਨਹੀਂ ਹੈ, ਇਸ ਦੇ ਵਿੱਚ ਔਕੜ ਕੀ ਆ ਗਈ? ਇਸ ਦੇ ਵਿੱਚ ਔਕੜ ਜਿਹੜੀ ਹੁਣ ਸਾਨੂੰ ਅੱਜ ਤੱਕ ਜਿਹੜੀ ਹੁਣ ਸਮਝ ਆਈ ਕਹਾਣੀ ਦੇ ਵਿੱਚ, ਉਹ ਤੇ ਹੈ ਮੱਲ ਮਾਲਕੀ ਦਾ ਜਿਹੜਾ ਵਿਹਾਰ ਹੈ ਉਹ ਹੈ। ਔਰ ਉਹ ਮੱਲ ਮਾਲਕੀ ਦਾ ਜਿਹੜਾ ਵਿਹਾਰ ਹੈ ਉਹ ਵੀ ਉਹਦੇ ਜਿਹੜਾ ਜ਼ਰੀਆ ਪੈਦਾਵਾਰ ਜ਼ਮੀਨ ਹੈ। ਔਰ ਜ਼ਮੀਨ ਜਿਹੜੀ ਹੈ ਇਹ ਕੋਈ ਬੰਦੇ ਨੇ ਆਪਣੀ ਮਿਹਨਤ ਨਾਲ ਜਿਹੜੀ ਹੈ ਨਹੀਂ ਬਣਾਈ। ਹਾਂ, ਉਸਨੇ ਇਸ ਦੇ ਵਿੱਚੋਂ ਜਿਹੜੀ ਪੈਦਾਵਾਰ ਹੈ ਉਸ ਦੇ ਵਿੱਚ ਉਸਨੇ ਆਪਣੀ ਜਿਹੜੀ ਹੈ ਉਹ ਜ਼ਹਿਨੀ ਮਿਹਨਤ ਵੀ ਕੀਤੀ ਹੈ ਔਰ ਜਿਸਮਾਨੀ ਮਿਹਨਤ ਵੀ ਕੀਤੀ ਹੈ। ਮਿਹਨਤ ਜਿਹੜੀ ਹੈ ਉਹ ਜ਼ਰੂਰ ਜਿਹੜੀ ਹੈ ਉਹ ਇਨਸਾਨਾਂ ਦੀ ਹੈ ਤੇ ਮਿਹਨਤ ਕਿਹਨਾਂ ਦੀ ਹੈ? ਉਹ ਮਜ਼ਾਰਿਆਂ ਦੀ ਹੈ। ਔਰ ਉਹ ਜਿਹੜੀ ਮਿਹਨਤ ਜਿਹੜੀ ਹੈ ਉਸ ਨੂੰ ਜਿਹੜਾ ਹੈ ਲੁੱਟਿਆ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਇਹ ਰਾਂਝੇ ਦੀ ਜਿਹੜੀ ਜ਼ਮੀਨ ਹੈ ਪੈਦਾਵਾਰ ਦੇਣ ਵਾਲੀ, ਉਸ ਨੂੰ ਲੁੱਟਿਆ ਗਿਆ ਹੈ। ਇਸੇ ਤਰ੍ਹਾਂ ਹੀ ਜਿਹੜੀ ਮੁਜ਼ਾਰਿਆਂ ਦੀ ਜਿਹੜੀ ਮਿਹਨਤ ਹੈ ਉਹ ਲੁੱਟੀ ਜਾਂਦੀ ਹੈ। ਤੇ ਜੇ ਉਹ ਇਸ ਮੱਲ ਮਾਲਕੀ ਵਿਹਾਰ ਨੂੰ ਜਿਹੜਾ ਹੈ ਉਹ ਖਤਮ ਕਰ ਦਿੱਤਾ ਜਾਏ ਤੇ ਫਿਰ ਇਹ ਜਿਹੜੀ ਭਰਾਬੰਦੀ ਹੈ ਇਹ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਵੇਂ ਉਹ ਬਿਆਨ ਕਰ ਰਹੇ ਨੇ ਕਿ ਭਾਈਆਂ ਬਾਝ ਨਾ ਮਜਲਸਾਂ ਸੁਣਦੀਆਂ ਨਹੀਂ ਅਤੇ ਭਾਈਆਂ ਬਾਝ ਬਹਾਰ ਨਹੀਂ। ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ, ਬਿਨਾ ਭਾਈਆਂ ਪਰੇ ਪਰਿਵਾਰ ਨਹੀਂ। ਇੱਥੇ ਬਾਹਾਂ ਤੋਂ ਮੁਰਾਦ ਜਿਹੜਾ ਹੈ ਉਹ ਤਾਕਤ ਹੈ। ਹੁਣ ਜ਼ਾਹਰ ਹੈ ਕਿ ਜਿਸ ਦੇ ਜ਼ਿਆਦਾ ਭਰਾ ਹੋਣਗੇ ਉਸ ਦੀ ਜਿਹੜੀ ਹੈ ਜ਼ਿਆਦਾ ਤਾਕਤ ਹੈ। ਇਹ ਹੁਣ 8 ਭਰਾ ਨੇ, ਹੁਣ ਇਹ 8 ਭਰਾ ਜਿਹੜੇ ਨੇ ਇਕੱਠੇ ਹੋਣ ਤੇ ਇਹਨਾਂ ਦੀ ਤਾਕਤ ਹੈ। ਇੱਥੇ ਵੀ ਜਿਹੜੀ ਹੈ ਉਹਨਾਂ ਦੀ ਤਾਕਤ ਜਿਹੜੀ ਹੈ ਨਾ ਉਹ ਸਾਨੂੰ ਨਜ਼ਰ ਆ ਰਹੀ ਕਿ ਇੱਕ ਪਾਸੇ 7 ਨੇ ਤੇ ਇੱਕ ਪਾਸੇ ਇੱਕ ਹੈ। ਇੱਕ ਦੇ ਮੁਕਾਬਲੇ ਦੇ 7 ਦੀ ਜਿਹੜੀ ਤਾਕਤ ਹੈ ਉਹ ਵੱਧ ਹੈ। ਸੋ ਜਿਸ ਵੇਲੇ ਕੋਈ ਇੱਕ ਭਰਾ ਉਹਨਾਂ ਚੋਂ ਗਿਰਦਾ ਹੈ ਤੇ ਉਹ ਫਿਰ ਉਹਨਾਂ ਦੀ ਤਾਕਤ ਜਿਹੜੀ ਹੈ, ਅਸਲ ਦੇ ਵਿੱਚ ਉਹਨਾਂ ਦੀ ਤਾਕਤ ਜਿਹੜੀ ਬਾਂਹ ਜਿਹੜੀ ਹੈ ਉਹ ਡਿੱਗ ਪੈਂਦੀ ਹੈ। ਸੋ ਇੱਥੇ ਵੀ ਜਿਹੜਾ ਮਸਲਾ ਹੈ ਉਹ ਤਾਕਤ ਦੇ ਬਣਨ ਦਾ ਔਰ ਤਾਕਤ ਦੇ ਜਾਣ ਦਾ ਹੈ। ਸੋ ਜਿਹੜਾ ਭਰਾ ਹੈ ਉਹ ਤਾਕਤ ਹੈ, ਯਾਨੀ ਕਿ ਇੱਕ ਖਾਨਦਾਨ ਦੇ ਅੰਦਰ ਜਿੱਥੇ 4 ਭਰਾ ਮੌਜੂਦ ਨੇ ਔਰ ਉਹਨਾਂ ਦੇ ਵਿੱਚ ਸਲੂਕ ਹੈ ਔਰ ਉਹ ਇਕੱਠੇ ਨੇ ਤੇ ਉਹ ਬਹੁਤ ਸਾਰੇ ਜਿਹੜੇ ਆਪਣੇ ਮਸਲੇ ਨੇ ਉਹ ਹੱਲ ਕਰ ਲੈਂਦੇ ਨੇ ਔਰ ਜ਼ਿੰਦਗੀ ਦੀ ਦੌੜ ਦੇ ਵਿੱਚ ਉਹ ਅੱਗੇ ਵੀ ਜਿਹੜਾ ਹੈ ਉਹ ਵੱਧਦੇ ਨੇ। ਔਰ ਉਸ ਵਧਣ ਦੀ ਵਜ੍ਹਾ ਤੋਂ ਫਿਰ ਜ਼ਿੰਦਗੀ ਦੀ ਜਿਹੜੀ ਬਹਾਰ ਆਉਂਦੀ ਹੈ, ਬਹਾਰ ਤੋਂ ਮੁਰਾਦ ਜ਼ਿੰਦਗੀ ਦੀਆਂ ਜੋ ਉਸ ਵੇਲੇ ਦੀਆਂ ਸੌਖਤਾਂ ਨੇ
ਉਹ ਉਹਨਾਂ ਨੂੰ ਜਿਹੜੀਆਂ ਨੇ ਉਹ ਮਿਲਦੀਆਂ ਨੇ, ਉਹਨਾਂ ਨੂੰ ਜਿਹੜਾ ਹੈ ਉਹ ਬਹਾਰ ਜਿਹੜਾ ਹੈ ਉਹ ਕਿਹਾ ਗਿਆ ਹੈ। ਸੋ ਸ਼ਾਇਰੀ ਦੇ ਵਿੱਚ ਇੱਥੇ ਜਿਹੜਾ ਬਹਾਰ ਦਾ ਜਿਹੜਾ ਮਤਲਬ ਹੈ ਉਹ ਖੁਸ਼ਹਾਲੀ ਹੈ। ਸੋ ਜਿਹੜੀ ਖੁਸ਼ਹਾਲੀ ਹੈ ਉਹ ਜਿੱਥੇ ਲੋਕ ਇਕੱਠੇ ਹੁੰਦੇ ਨੇ। ਇਸੇ ਤਰ੍ਹਾਂ ਤਬਕਾਤੀ ਤੌਰ 'ਤੇ ਵੀ ਤੁਸੀਂ ਦੇਖੋ ਕਿ ਜੇ ਸਰਮਾਇਆਦਾਰਾਂ ਦਾ, ਜਗੀਰਦਾਰਾਂ ਦਾ ਇਕੱਠ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹਾਰ ਹੈ। ਜੇ ਮਜ਼ਦੂਰ ਆਪਣੇ ਦਰਮਿਆਨ ਜਿਹੜਾ ਨਾ ਉਹ ਇਕੱਠ ਕਰ ਲੈਣ, ਯਾਨੀ ਕਿ ਉਹ ਆਪਣੀ ਤਾਕਤ ਬਣਾ ਲੈਣ, ਇਸ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਆਪਣੀ ਤਾਕਤ ਬਣਾ ਲੈਣ, ਤੇ ਉਹਨਾਂ ਦੇ ਵਿੱਚ ਵੀ ਖੁਸ਼ਹਾਲੀ ਆ ਜਾਏਗੀ, ਉਹਨਾਂ ਦੇ ਵਿੱਚ ਵੀ ਬਹਾਰ ਆ ਜਾਏਗੀ, ਔਰ ਉਹ ਜਿਹੜੇ ਹੌਕੇ ਹਾਵਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਮੁਕਤੀ ਜਿਹੜੀ ਹੈ ਉਹ ਮਿਲ ਜਾਏਗੀ। ਸੋ ਭਾਈ ਮਰਨ ਤੇ ਪਾਉਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਪਰੇ ਪਰਿਵਾਰ ਨਹੀਂ। ਸੋ ਜਿਹੜੀ ਸਾਡਾ ਵਸੇਬ ਹੈ ਉਸ ਦੇ ਵਿੱਚ ਜਿਹੜੇ ਪਰੇ ਪੰਚਾਇਤੀ ਜਿਹੜੇ ਚੁਣੇ ਜਾਂਦੇ ਨੇ, ਜਿਹੜੇ ਪੰਚ ਚੁਣੇ ਜਾਂਦੇ ਨੇ, ਉਹਨਾਂ ਦੇ ਵਿੱਚ ਜਿਹੜੀ ਮੁੱਖ ਗੱਲ ਰੱਖੀ ਜਾਂਦੀ ਹੈ ਸਾਹਮਣੇ ਉਹ ਹੈ ਕਿ ਇਹਨਾਂ ਦੀਆਂ ਬਾਹਾਂ ਕਿੰਨੀਆਂ ਨੇ, ਯਾਨੀ ਕਿ ਭਰਾ ਕਿੰਨੇ ਨੇ, ਇਹਨਾਂ ਦੀ ਆਪਣੀ ਯਾਨੀ ਕਿ ਖਾਨਦਾਨੀ ਤਾਕਤ ਜਿਹੜੀ ਹੈ ਉਹ ਕਿੰਨੀ ਹੈ। ਸੋ ਜਿੰਨੇ ਕਿਸੇ ਦੇ ਜ਼ਿਆਦਾ ਭਰਾ ਹੁੰਦੇ ਨੇ ਉਨੀ ਜ਼ਿਆਦਾ ਉਹਨਾਂ ਦੀ ਤਾਕਤ ਮੰਨੀ ਜਾਂਦੀ ਹੈ। ਔਰ ਪਰੇ ਪੰਚਾਇਤ ਦੇ ਜਿਹੜੇ ਫੈਸਲੇ ਨੇ ਉਹ ਜ਼ਾਹਰ ਹੈ ਉਹਨਾਂ ਨੂੰ ਮਨਵਾਇਆ ਦੀ ਤਾਕਤ ਦੇ ਨਾਲ ਹੀ ਜਾਣਾ ਹੈ। ਸੋ ਇਹ ਉਹਨਾਂ ਨੂੰ ਚੁਣਨ ਲੱਗਿਆ ਜਿਹੜਾ ਨਾ ਇਸ ਗੱਲ ਨੂੰ ਜਿਹੜਾ ਹੈ ਉਹ ਮੁੱਖ ਰੱਖਿਆ ਜਾਂਦਾ ਹੈ। ਤੇ ਜਿੱਥੇ ਇਹ ਜਿਹੜਾ ਭਰਾ ਜਿਹੜੇ ਨੇ ਉਹ ਕਿਰਦੇ ਜਾਣ, ਭੁਰਦੇ ਜਾਣ, ਤੇ ਉੱਥੇ ਉਹਨਾਂ ਦੀ ਇਹ ਜਿਹੜੇ ਪਰੇ ਪੰਚਾਇਤ ਦੇ ਵਿੱਚ ਜਿਹੜੀ ਵੈਲਿਊ ਹੈ ਉਹ ਜਿਹੜੀ ਹੈ ਉਹ ਮੁੱਕਦੀ ਜਾਂਦੀ ਹੈ। ਸੋ ਅਸਲ ਗੱਲ ਇਹ ਕਿ ਭਰਾਵਾਂ ਦੇ ਨਾਲ ਜਿਹੜਾ ਹੈ ਉਹ ਬੰਦੇ ਦੀ ਜਿਹੜੀ ਹੈ ਨਾ ਵੈਲਿਊ ਹੁੰਦੀ ਹੈ। ਭਰਾਵਾਂ ਦੇ ਵਿੱਚੋਂ ਕੋਈ ਬੰਦਾ ਅਗਰ ਕਮਜ਼ੋਰ ਵੀ ਹੋਵੇ ਤਾਂ ਬਾਕੀ ਜਿਹੜੇ ਭਰਾ ਨੇ ਅਗਰ ਉਹਦਾ ਸਾਥ ਦੇਣ ਤੇ ਉਹਦੀ ਉਹ ਕਮਜ਼ੋਰੀ ਜਿਹੜੀ ਹੈ ਉਹ ਮੁੱਕ ਗਈ। ਸੋ ਉਹ ਕਹਿ ਰਹੇ ਨੇ ਕਿ ਲੱਖ ਓਟ ਹੈ ਕੋਲ ਵਸਿੰਦਿਆਂ ਦੀ, ਕਿ ਜਿਹੜੇ ਕੋਲ ਵਸਦੇ ਹੋਣ ਉਹਨਾਂ ਨੂੰ ਬੜਾ ਸਹਾਰਾ ਹੁੰਦਾ ਹੈ। ਸੋ ਓਟ ਹੁੰਦਾ ਹੈ ਪਨਾਹ। ਸੋ ਜਿਹੜਾ ਬੰਦਾ ਭਰਾਵਾਂ ਦੀ ਪਨਾਹ ਦੇ ਵਿੱਚ ਹੈ ਔਰ ਕੋਲ ਵਸਦਾ ਪਿਆ ਹੈ, ਔਰ ਉਹ ਕੋਲ ਵਸਣਾ ਜਿਹੜਾ ਨਾ ਬੜਾ ਅਸਲ ਗੱਲ ਉਹ ਹੈ। ਭਰਾ ਹੋਣ ਲੇਕਿਨ ਉਹ ਦੂਰ ਦੂਰ ਰਹਿੰਦੇ ਹੋਣ, ਉੱਥੇ ਉਹਨਾਂ ਨੂੰ ਉਹਨਾਂ ਦੇ ਹਾਲਾਤ ਦਾ ਜਿਹੜਾ ਇਲਮ ਹੈ ਉਹ ਨਹੀਂ ਹੁੰਦਾ। ਜਿਹੜੇ ਕੋਲ ਵਸ ਰਹੇ ਹੁੰਦੇ ਨੇ ਉਹਨਾਂ ਦੇ ਹਾਲਾਤ ਦਾ ਫੌਰੀ ਤੌਰ 'ਤੇ ਜਿਹੜਾ ਹੈ ਛੇਤੀ ਜਿਹੜਾ ਉਹਨਾਂ ਦਾ ਪਤਾ ਲੱਗ ਜਾਂਦਾ। ਫਿਰ ਉਹ ਭਰਾ ਅਗਰ ਸੱਚੇ ਭਰਾ ਨੇ ਤੇ ਉਸ ਦਾ ਉਪਾਅ ਵੀ ਜਿਹੜਾ ਹੈ ਉਹ ਹੋ ਜਾਂਦਾ ਹੈ। ਸੋ ਲੱਖ ਓਟ ਹੈ ਕੋਲ ਵਸਿੰਦਿਆਂ ਦੀ, ਭਾਈਆਂ ਗਿਆ ਜਿਹੜੀ ਕੋਈ ਹਾਰ ਨਹੀਂ। ਯਕੀਨਨ ਕਿ ਜਿਸ ਵੇਲੇ ਉਹ ਤੁਹਾਡੀ ਤਾਕਤ ਖਤਮ ਹੁੰਦੀ ਹੈ ਤੇ ਫਿਰ ਉਹ ਜਿਹੜੀ ਹੈ, ਕਿਉਂਕਿ ਹੁਣ ਤਾਕਤ ਨਹੀਂ ਰਹੀ, ਇਸ ਵਾਸਤੇ ਉਹ ਜਿਹੜੀ ਹਾਰ ਹੈ ਉਹ ਹੋ ਜਾਂਦੀ ਹੈ। ਜਿੱਤ ਜਿਹੜੀ ਹੈ ਉਹ ਤੁਹਾਡੀ ਆਪਣੇ ਜੁੜਤ ਦੇ ਨਾਲ ਹੈ। ਉਹ ਚਾਹੇ ਇਹ ਭਰਾਵਾਂ ਦੀ ਆਪਣੀ ਸ਼ਕਲ ਦੇ ਵਿੱਚ ਹੋਵੇ ਜਾਂ ਤਬਕਾਤੀ ਤੌਰ 'ਤੇ ਤਬਕੇ ਦੀ ਆਪਣੀ ਜਿਹੜੀ ਜੁੜਤ ਹੈ ਉਹ ਹੋਵੇ, ਉਹਦੇ ਨਾਲ ਹੀ ਜਿਹੜੀ ਹੈ ਨਾ ਜਿੱਤ ਹਾਰ ਜਿਹੜੀ ਹੈ ਉਹ ਜੁੜੀ ਹੋਈ ਹੈ। ਤਬਕਾ ਜਿਹੜਾ ਅਗਰ ਬਿਖਰਿਆ ਹੋਇਆ ਹੈ, ਮਜ਼ਹਬਾਂ ਦੇ ਵਿੱਚ ਵੰਡਿਆ, ਜ਼ੁਬਾਨਾਂ ਦੇ ਵਿੱਚ ਵੰਡਿਆ, ਸਰਹੱਦਾਂ ਦੇ ਵਿੱਚ ਵੰਡਿਆ, ਜ਼ਾਤਾਂ ਪਾਤਾਂ ਦੇ ਵਿੱਚ ਵੰਡਿਆ ਹੈ, ਤੇ ਫਿਰ ਉਹ ਜਿਹੜਾ ਹੈ ਉਸ ਦੀ ਹਾਰ ਹੈ। ਲੇਕਿਨ ਅਗਰ ਉਹ ਇੱਕ ਤਬਕੇ ਦੇ ਤੌਰ 'ਤੇ, ਇੱਕ ਮਜ਼ਦੂਰ ਦੇ ਤੌਰ 'ਤੇ, ਇੱਕ ਕਿਸਾਨ ਦੇ ਤੌਰ 'ਤੇ, ਇੱਕ ਇਨਸਾਨ ਦੇ ਤੌਰ 'ਤੇ ਆਪਣੇ ਆਪ ਨੂੰ ਅਗਰ ਬੀੜੇ ਜੋੜੇ ਔਰ ਜੁੜਤ ਪੈਦਾ ਕਰੇ ਤਾਂ ਫਿਰ ਉਸ ਦੀ ਜਿਹੜੀ ਹੈ ਉਹ ਜਿੱਤ ਹੋ ਜਾਂਦੀ ਹੈ। ਜਿੱਤ ਹੋਣ ਤੋਂ ਮੁਰਾਦ ਇਹ ਨਹੀਂ ਕਿ ਉਹਨੇ ਕੋਈ ਦੂਸਰਿਆਂ ਦੇ ਕੋਠੇ ਢਾਣੇ ਨੇ ਔਰ ਦੂਸਰੀਆਂ ਛਾਵਾਂ 'ਤੇ ਕਬਜ਼ਾ ਕਰਨਾ, ਨਹੀਂ। ਉਹਦੇ ਜਿਹੜੇ ਆਪਣੇ ਹੱਕ ਖੁੱਸੇ ਨੇ, ਉਹਦੀ ਜਿਹੜੀ ਆਪਣੀ ਮਿਹਨਤ ਹੈ ਉਹ ਉਸ ਨੂੰ ਜਿਹੜੀ ਹੈ ਉਹ ਮਿਲਣ ਲੱਗ ਪੈਂਦੀ ਹੈ। ਉਸ ਦਿਨ ਕਿਉਂਕਿ ਮਿਹਨਤ ਦੇ ਸਹਾਰੇ ਇਨਸਾਨ ਨੇ ਜਿਹੜਾ ਹੈ ਇਸ ਸਮਾਜ ਨੂੰ ਬਣਾਇਆ ਵੀ ਹੈ ਔਰ ਇਸ ਨੂੰ ਜਿਹੜਾ ਹੈ ਉਹ ਅੱਗੇ ਵੀ ਜਿਹੜਾ ਹੈ ਵਧਾਇਆ ਹੈ। ਤਾਂ ਭਾਈ ਢਾਮ ਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਹੀਂ। ਸੋ ਇਹ ਭਾਈ ਹੀ ਨੇ ਜਿਹੜੇ ਕਿ ਢਾਮਦੇ ਨੇ। ਜਿਸ ਤਰ੍ਹਾਂ ਰਾਂਝੇ ਦੇ ਜਿਹੜੇ ਭਰਾ ਨੇ ਉਹ ਰਾਂਝੇ ਨੂੰ ਢਾ ਰਹੇ ਨੇ, ਔਰ ਉਹਨਾਂ ਨੇ ਢਾਇਆ ਹੈ ਰਾਂਝੇ ਨੂੰ, ਰਾਂਝੇ ਨੂੰ ਬਣਾਇਆ ਨਹੀਂ ਹੈ। ਰਾਂਝੇ ਨੂੰ ਉਹਨਾਂ ਨੇ ਜਿਹੜਾ ਹੈ ਔਖਤ ਦੇ ਵਿੱਚ ਪਾਇਆ ਹੈ। ਰਾਂਝੇ ਨੂੰ ਜਿਹੜਾ ਹੈ ਉਹਨਾਂ ਨੇ ਕੱਲਿਆਂ ਕੀਤਾ ਹੈ। ਰਾਂਝੇ ਨੂੰ ਜਿਹੜਾ ਹੈ ਉਹ ਤਖਤ ਹਜ਼ਾਰਿਓਂ ਨਿਕਲਣ ਤੇ ਉਹਨਾਂ ਨੇ ਮਜਬੂਰ ਕੀਤਾ ਹੈ। ਸੋ ਉਹ ਇਹ ਤੇ ਜਿਹੜੀ ਗੱਲ ਹੈ ਨਾ ਭਾਈ ਢਾਮ ਦੇ, ਇਹ ਤੇ ਉਹਨਾਂ ਦੇ ਆਪਣੇ ਉੱਤੇ ਜਿਹੜੀ ਹੈ ਉਹ ਪੂਰੀ ਆ ਰਹੀ ਹੈ। ਤੇ ਭਾਈ ਉਸਾਰਦੇ ਨੇ। ਹਾਂ, ਭਾਈ ਜਿਹੜੇ ਨੇ ਉਹ ਅਗਰ ਜੇ ਸੱਚੇ ਭਰਾ ਹੋਣ ਤੇ ਉਹ ਫਿਰ ਉਸਾਰਦੇ ਵੀ ਨੇ। ਜਿਸ ਤਰ੍ਹਾਂ ਮੈਂ ਕਿਹਾ ਕਿ ਅਗਰ ਕੋਈ ਭਾਈ ਕਮਜ਼ੋਰ ਹੈ ਤੇ ਉਹਨੂੰ ਉਹਦੀ ਹੈਲਪ ਕਰਕੇ ਉਹਦੀਆਂ ਬਾਹਾਂ ਬਣ ਕੇ ਉਸ ਨੂੰ ਜਿਹੜਾ ਹੈ ਉਹ ਤਗੜਾ ਕਰ ਦਿੰਦੇ ਨੇ, ਮਜ਼ਬੂਤ ਕਰ ਦਿੰਦੇ ਨੇ, ਆਪਣੇ ਵਰਗਾ ਕਰ ਲੈਂਦੇ ਨੇ, ਔਰ ਸਮਾਜ 'ਚ ਉਹਦੀ ਜਿਹੜੀ ਇੱਜ਼ਤ ਔਨਰ ਜਿਹੜੀ ਹੈ ਆਦਰ ਜਿਹੜਾ ਹੈ ਉਹ ਬਣਾਉਂਦੇ ਨੇ। ਸੋ ਜਿੱਥੇ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜੁੜਤ ਹੈ ਉਹ ਆਪਣੇ ਫਾਇਦੇ ਲਈ ਹੁੰਦੀ ਹੈ। ਸੋ ਇਹ ਜਿਹੜੇ ਬੇਲੀ ਯਾਰ ਜਿਹੜੇ ਨੇ ਉਹ ਵੀ ਉਹਦੇ ਪਿੱਛੇ ਵੀ ਜਿਹੜੀ ਹੈ ਵੱਡੀ ਗਿਣਤੀ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਹੁੰਦੀ ਹੈ ਕਿ ਚਲੋ ਇਸ ਬੰਦੇ ਦੇ ਨਾਲ ਜਿਹੜਾ ਹੈ ਤੁਸੀਂ ਯਾਰੀ ਲਾ ਲਓ,
ਇਹ ਜਿਹੜੇ ਨੇ ਇਹ ਤਗੜੇ ਨੇ, ਔਰ ਇਹਨਾਂ ਦੀ ਜਿਹੜੀ ਹੈ ਨਾ ਇਸ ਤਗੜਾਈ ਦੀ ਵਜ੍ਹਾ ਤੋਂ ਇਹਨਾਂ ਦੀ ਗੱਲ ਜਿਹੜੀ ਹੈ ਨਾ ਉਹ ਸੁਣੀ ਜਾਂਦੀ ਹੈ। ਇਸ ਤਗੜਾਈ ਦੀ ਵਜ੍ਹਾ ਤੋਂ ਮੈਨੂੰ ਵੀ ਜਿਹੜਾ ਹੈ ਨਾ ਉਹ ਫਾਇਦਾ ਹੋ ਸਕਦਾ ਹੈ। ਸੋ ਐਸੇ ਲੋਕਾਂ ਦੇ ਜਿਨ੍ਹਾਂ ਦੇ ਭਰਾ ਜਿਹੜੇ ਨੇ ਉਹਨਾਂ ਦੀਆਂ ਬਾਹਾਂ ਜ਼ਿਆਦਾ ਨੇ, ਉਹਨਾਂ ਦੇ ਜਿਹੜੇ ਨੇ ਲੋਕ ਯਾਰ ਵੀ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ, ਬੇਡੀ ਵੀ ਹੁੰਦੇ ਨੇ। ਔਰ ਯਾਰ ਤੋਂ ਵੀ ਅੱਗੇ ਵੀ ਅਸੀਂ ਇਸ ਗੱਲ ਕੀਤੀ ਕਿ ਯਾਰ ਜਿਹੜਾ ਹੈ ਉਹ ਵੀ ਮਦਦ ਕਰਨ ਵਾਲਾ ਹੁੰਦਾ, ਸਹਾਰਾ ਦੇਣ ਵਾਲਾ ਹੁੰਦਾ ਹੈ ਜੇ ਅਗਰ ਉਹ ਯਾਰ ਜਿਹੜਾ ਹੈ ਬਣੇ ਤੇ। ਸੋ ਇਹ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ, ਇਹ ਦੁਨੀਆ ਦੇ ਸਾਹਮਣੇ ਜਿਹੜੀ ਕੀਤੀ ਹੈ, ਜਿਹੜਾ ਭਰਾ ਦਾ ਜਿਹੜਾ ਮਤਲਬ ਹੈ, ਭਾਈ ਦਾ ਜਿਹੜਾ ਮਤਲਬ ਹੈ, ਉਹ ਭਾਰ ਚੁੱਕਣ ਵਾਲਾ ਹੈ। ਸੋ ਭਾਈ ਅਗਰ ਭਾਰ ਚੁੱਕਣ ਵਾਲੇ ਬਣਨ, ਭਾਈ ਜਿਹੜੇ ਨੇ ਉਹ ਅਗਰ ਇਹ ਦਰਜੀ ਬਣਨ ਔਰ ਜਿਸ ਤਰ੍ਹਾਂ ਉਹ ਬਿਆਨ ਕਰ ਰਹੇ ਨੇ ਇਸ ਤਰ੍ਹਾਂ ਉਹ ਬਣਨ, ਤੇ ਫਿਰ ਯਕੀਨਨ ਉਹ ਜੋ ਕਹਿ ਰਹੇ ਨੇ ਇਹ ਭਰਾ, ਫਿਰ ਇਹੀ ਹਾਲਤ ਜਿਹੜੀ ਹੈ ਇਹ ਉਹ ਬਣਦੀ ਹੈ। ਲੇਕਿਨ ਉਹ ਹੁਣ ਜਿਹੜੇ ਭਰਾ ਨੇ, ਜੇ ਉਹ ਭਰਾ ਨਾ ਬਣਨ ਤੇ ਫਿਰ ਜਿਹੜੀ ਸੂਰਤ ਹੁਣ ਬਣੀ ਪਈ ਹੈ ਉਹ ਬਣਦੀ ਹੈ। ਅਸਾਂ ਦੇਖਿਆ ਹੈ ਸਮਾਜ ਦੇ ਵਿੱਚ, ਔਰ ਪੂਰੀ ਤਾਰੀਖ ਜਿਹੜੀ ਹੈ ਉਹ ਤੁਸੀਂ ਪੜ੍ਹ ਕੇ ਦੇਖੋ, ਤੇ ਮੱਲ ਮਾਲਕੀ ਵਾਸਤੇ ਲੋਕਾਂ ਨੇ ਆਪਣੇ ਭਰਾਵਾਂ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਹੈ। ਲੋਕਾਂ ਨੇ ਮੱਲ ਮਾਲਕੀ ਦੇ ਵਾਸਤੇ ਮਰੇ ਹੋਏ ਭਰਾ ਦੇ ਜਿਹੜੇ ਅੰਗੂਠੇ ਨੇ ਉਹ ਕਾਗਜ਼ਾਂ ਦੇ ਉੱਤੇ ਜਿਹੜੇ ਲਵਾਏ ਨੇ। ਲੋਕਾਂ ਨੇ ਮੱਲ ਮਾਲਕੀ ਵਾਸਤੇ ਕਬਰੋਂ ਕੱਢ ਕੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਦੇ ਅੰਗੂਠੇ ਜਿਹੜੇ ਨੇ ਉਹ ਜਿਹੜੇ ਨੇ ਹੁਲਾਏ ਨੇ। ਮੱਲ ਮਾਲਕੀ ਵਾਸਤੇ ਉਹਨਾਂ ਨੇ ਜਾਲੀ ਜਿਹੜੀਆਂ ਡਾਕੂਮੈਂਟਸ ਨੇ ਉਹ ਬਣਾਏ ਨੇ। ਮੱਲ ਮਾਲਕੀ ਵਾਸਤੇ ਉਹਨਾਂ ਨੇ ਆਪਣੇ ਭਰਾਵਾਂ ਭੈਣਾਂ ਨੂੰ ਜਿਹੜਾ ਹੈ ਗਲਤ ਤੌਰ ਤੇ ਪਾਗਲ ਕਰਾਰ ਦੇ ਕੇ ਤੇ ਪਾਗਲਖਾਨੇ ਦੇ ਵਿੱਚ ਜਿਹੜਾ ਹੈ ਉਹ ਛੱਡ ਆਏ ਨੇ। ਸੋ ਇਹ ਤੁਸੀਂ ਅਗਰ ਆਪਣੇ ਆਲੇ ਦੁਆਲੇ ਦੇਖੋ ਤੇ ਤੁਹਾਨੂੰ ਜਿਹੜੀਆਂ ਨੇ ਬੇਸ਼ੁਮਾਰ ਜਿਹੜੀਆਂ ਨੇ ਅਣਗਿਣਤ ਜਿਹੜੀਆਂ ਨੇ ਮਿਸਾਲਾਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਵਿੱਚੋਂ ਹੀ ਜਿਹੜਾ ਉਹ ਲੱਭ ਜਾਣਗੀਆਂ। ਔਰ ਵਾਰਿਸ ਸ਼ਾਹ ਨੇ ਇਸ ਮਸਲੇ ਨੂੰ ਜਿਹੜਾ ਹੈ ਬੜੀ ਗੰਭੀਰਤਾ ਦੇ ਨਾਲ ਜਿਹੜਾ ਹੈ ਉਹ ਲਿਆ ਹੈ, ਕਿਉਂਕਿ ਇਸ ਮਸਲੇ ਨੇ ਸਾਡੀ ਜ਼ਿੰਦਗੀ ਨੂੰ ਜਿਹੜਾ ਨਾ ਬਹਾਰ ਦੀ ਬਜਾਏ ਜਿਹੜਾ ਨਾ ਉਹ ਉਜਾੜਾ ਬਣਾ ਦਿੱਤਾ ਹੈ। ਸੋ ਇਸ ਉਜਾੜੇ ਚੋਂ ਅਸੀਂ ਜਿਹੜਾ ਹੈ ਬਹਾਰ ਵੱਲ ਕਿਵੇਂ ਆ ਸਕਦੇ ਹਾਂ, ਇਹਦਾ ਇੱਕ ਜਿਹੜਾ ਨੇ ਸਿੱਧੀ ਗੱਲ ਹੈ ਕਿ ਮੱਲ ਮਾਲਕੀ ਦਾ ਵਿਹਾਰ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਮੁਕਾਇਆ ਜਾਏ। ਮੱਲ ਮਾਲਕੀ ਤੋਂ ਇਹ ਮੁਰਾਦ ਨਹੀਂ ਕਿ ਤੁਹਾਡਾ ਘਰ ਨਾ ਹੋਵੇ, ਤੁਹਾਡੇ ਜਿਹੜੇ ਨੇ ਉਹ ਜਿਹੜੇ ਜ਼ਿੰਦਗੀ ਗੁਜ਼ਾਰਨ ਦੇ ਜਿਹੜੇ ਸਮਾਨ ਨੇ ਉਹ ਨਾ ਹੋਣਾ। ਮੱਲ ਮਾਲਕੀ ਤੋਂ ਮੁਰਾਦ ਹੈਗਾ ਕਿ ਜਿਹੜੀਆਂ ਸ਼ੈਵਾਂ ਪੈਦਾਵਾਰ ਕਰਦੀਆਂ ਨੇ, ਜਿਸ ਤਰ੍ਹਾਂ ਖੇਤ ਹੈ ਇਹ ਪੈਦਾਵਾਰ ਦਿੰਦਾ ਹੈ, ਫੈਕਟਰੀ ਜਿਹੜੀ ਹੈ ਉਹ ਪੈਦਾਵਾਰ ਦਿੰਦੀ ਹੈ। ਲਿਹਾਜ਼ਾ ਇਹ ਜਿਹੜੇ ਸਾਧਨ ਨੇ ਇਹਨਾਂ ਨੂੰ ਜਿਹੜਾ ਹੈ ਉਹ ਕਿਸੇ ਦੇ ਜ਼ਾਤੀ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਨਾ ਦਿੱਤਾ ਜਾਵੇ। ਉਹਨੂੰ ਇਸ ਦਾ ਕੋਈ ਕੱਲਾਕਾਰਾ ਜਿਹੜਾ ਹੈ ਉਹ ਮਾਲਕ ਨਾ ਹੋਵੇ, ਬਲਕਿ ਇਸ ਦਾ ਮਾਲਕ ਜਿਹੜਾ ਹੈ ਨਾ ਉਹ ਸਮਾਜ ਹੋਵੇ। ਸਮਾਜ ਦੇ ਮਾਲਕ ਹੋਣ ਦਾ ਮਤਲਬ ਹੈਗਾ ਕਿ ਉਹਦੀ ਜਿਹੜੀ ਪੈਦਾਵਾਰ ਹੈ ਉਹ ਜਿਹੜਾ ਸਮਾਜ ਹੈ ਜਿੱਥੇ ਉਹ ਪੈਦਾ ਹੋ ਰਹੀ ਹੈ ਉਹਦੇ ਲਾਭ ਵਾਸਤੇ, ਉਹਦੇ ਫਾਇਦੇ ਵਾਸਤੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਵਰਤਿਆ ਜਾਵੇ। ਮੈਨੂੰ ਆਸ ਹੈ ਕਿ ਇਹ ਜਿਹੜੀ ਅੱਜ ਗੱਲਬਾਤ ਹੋਈ ਹੈ ਇਹਦਾ ਤੁਹਾਡੀ ਜ਼ਿੰਦਗੀ ਦੇ ਨਾਲ ਜਿਹੜਾ ਨਾ ਇੱਕ ਸਾਂਝਾ ਇੱਕ ਤਲਕ ਹੈ, ਇਹਨੂੰ ਤੁਸੀਂ ਜਿਹੜਾ ਹੈ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹੋ ਤੇ ਤੁਸੀਂ ਇਸ ਗੱਲਬਾਤ 'ਚ ਆਪਣਾ ਹਿੱਸਾ ਜਿਹੜਾ ਨਾ ਪਾਓਗੇ। ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲ ਆਗਿਆ ਲਵਾਂ, ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਇਸ ਤੇ ਟਿੱਪਣੀ ਦਿਓ, ਕਮੈਂਟ ਕਰੋ ਤੇ ਨਾਲ ਦੀ ਨਾਲ ਜਿਹੜਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬਾਓ ਤਾਂ ਕਿ ਜਿਹੜਾ ਸਾਡਾ ਹਰ ਵੀਡੀਓ ਹੈ ਉਹ ਤੁਹਾਨੂੰ ਆਪ ਮੁਹਾਰੇ ਮਿਲਦਾ ਰਹੇ। ਖੁੱਲ੍ਹ ਦਾ ਭਲਾ ਤੇ ਖੁੱਲ੍ਹ ਦੀ ਖੈਰ।